ਆਮ ਆਦਮੀ ਜਦੋਂ ਇਹ ਵੇਖ ਰਿਹਾ ਹੈ ਕਿ ਉਹ ਥਾਣੇ ਕਚਹਿਰੀ 'ਚ ਜ਼ਲੀਲ ਹੋਏਗਾ, ਉਹਨੂੰ ਜਦੋਂ ਚਾਹੋ ਉਹਨੂੰ ਮਤਲਬ ਦੇਖੋ ਨਾ ਇੱਥੇ ਰਸਤੇ 'ਚ ਬੰਦਾ ਜਾ ਰਿਹਾ ਹੋਵੇ ਪੁਲਿਸ ਵਾਲੇ ਉਹਨੂੰ ਰੋਕਦੇ ਨੇ ਤੇ ਉਹਨੂੰ ਮੁਜਰਮ ਸਮਝ ਕੇ ਉਹਦੀ ਜਾਮਾ ਤਲਾਸ਼ੀ ਲੈਣੀ ਸ਼ੁਰੂ ਕਰ ਦਿੰਦੇ ਨੇ। ਤੇ ਆਮ ਆਦਮੀ ਦੇਖੇਗਾ ਕਿ ਯਾਰ ਮੈਨੂੰ ਤਾਂ ਜਦੋਂ ਚਾਹਣ ਫੜ ਲੈਂਦੇ ਨੇ, ਬਗੈਰ ਕੇਸ ਦੇ ਵੀ ਫੜ ਲੈਂਦੇ ਨੇ, ਸ਼ੱਕ ਸ਼ੁਬੇ ਤੇ ਫੜ ਲੈਂਦੇ ਨੇ। ਤੇ ਜਿਹੜਾ ਸਦਰੇ ਪਾਕਿਸਤਾਨ ਹੈ ਉਹਨੂੰ ਤਾਂ ਹਯਾਤ ਇਸਤਸਨਾ ਜਿਹੜੀ ਉਹ ਦੇਖੋ ਮੈਂ ਜਿਹੜੀ ਤੁਹਾਨੂੰ ਆਵਾਮ 'ਚ ਜਿਹੜਾ ਇਤਮਾਦ ਹੈ ਸਭ ਉਹਨੂੰ ਕਿਵੇਂ ਨਹੀਂ ਮੈਂ ਜਿਹੜੀ ਤੁਹਾਡੇ ਨਾਲ ਸਾਰੇ ਸਵਾਲ ਦਾ ਜਵਾਬ ਜਿਹੜਾ ਦੇ ਰਿਹਾ ਵਾਂ ਉਹ ਇਹੋ ਹੀ ਦੇ ਰਿਹਾ ਵਾਂ ਕਿ ਇਸਤਸਨਾ ਤੇ ਹੈ ਵੇ ਉਹਨਾਂ ਨੂੰ, ਲੇਕਿਨ ਜਿਹੜਾ ਬਾਅਦ ਵਿੱਚੋਂ ਉਹਨਾਂ ਦੀ ਦਿੱਤਾ ਗਿਆ ਉਸ ਆਫਿਸ ਨੂੰ ਉਸ ਅਹੁਦੇ ਨੂੰ, ਉਹ ਮੇਰਾ ਖਿਆਲ ਹੈ ਕਿ ਉਹਦੇ ਤੇ ਬਹਿਸ ਹੈ ਵੇ। ਔਰ ਉਹ ਨੋ ਡਾਊਟ ਕਿ ਜਿਹੜਾ ਅਸੀਂ ਇਕੁਅਲ ਸਿਟੀਜ਼ਨ ਆਫ ਪਾਕਿਸਤਾਨ ਦੇ ਹਵਾਲੇ ਦੇ ਨਾਲ ਜਿਹੜੀ ਚੀਜ਼ਾਂ ਹੁੰਦੀਆਂ ਨੇ ਜਾਂ ਅਸੀਂ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਜਿਹੜਾ ਅਸੀਂ ਸੂਰਤ ਹਾਲ ਦੇਖ ਰਹੇ ਹਾਂ, ਮਿਸਾਲ ਦੇ ਤੌਰ ਤੇ ਪ੍ਰੈਜ਼ੀਡੈਂਟ ਟਰੰਪ ਹੈ, ਅਮਰੀਕਨਸ ਪ੍ਰੈਜ਼ੀਡੈਂਟ, ਉਹਨਾਂ ਦੇ ਉੱਤੇ ਵੀ ਇੱਕ ਮੁਕੱਦਮਾ ਹੈ। ਉਹ ਇੱਕ ਮੁਕੱਦਮੇ ਦੇ ਵਿੱਚ ਉਹਨਾਂ ਦੀ ਉਹ ਸਜ਼ਾ ਵੀ ਉਹਨਾਂ ਨੂੰ ਹੋ ਚੁੱਕੀ ਹੈ, ਲੇਕਿਨ ਉਹ ਸਜ਼ਾ ਅਦਾਲਤ ਨੇ ਉਹਨਾਂ ਨੂੰ ਕਰਤਾ, ਉਹਨਾਂ ਨੂੰ ਸਹੂਲਤ ਦਿੱਤੀ ਕਿ ਉਹ ਸਦਾਰਤ ਦੇ ਉਹਦੇ ਤੱਕ ਉਹਨਾਂ ਦੇ ਉੱਤੇ ਨਾਫਜ਼ ਨਹੀਂ ਹੋਏਗੀ ਜਾਂ ਉਹ ਨਹੀਂ ਹੋਏਗਾ। ਲੇਕਿਨ ਜੋ ਹੀ ਉਹ ਸਦਾਰਤ ਤੋਂ ਉਤਰਨਗੇ ਉਹਨਾਂ ਦੇ ਖਿਲਾਫ ਉਹ ਕਾਰਵਾਈ ਸ਼ੁਰੂ ਹੋ ਜਾਏਗੀ, ਉਹਦੇ ਤੋਂ ਉਹਨਾਂ ਨੂੰ ਇਸਤਸਨਾ ਨਹੀਂ ਮਿਲ ਸਕਦਾ ਕਿਉਂਕਿ ਉਸ ਤੋਂ ਬਾਅਦ ਤੇ ਉਹ ਸਾਬਕ ਸਦਨੀ ਇੱਕ ਆਮ ਆਦਮੀ ਨੇ ਤੇ ਜੁਰਮ ਦੀ ਨਵੀਅਤ ਜਿਹੜੀ ਹੈ ਉਹ ਫੌਜਦਾਰੀ ਹੈ, ਇਖਲਾਕੀ ਜੁਰਮ ਦੀ ਨਵੀਅਤ ਹੈ। ਇਹ ਤੁਸੀਂ ਫੌਜਦਾਰੀ ਵੀ ਜ਼ਰਾ ਸਾਡੇ ਵੇਖ ਲੈਣਾ ਦੱਸ ਦਿਓ, ਇਹਨੂੰ ਇਹ ਨਾ ਸਮਝ ਹੁਣ ਕਿਤੇ ਫੌਜ ਦੀ ਨਹੀਂ ਉਹ ਤੁਸੀਂ ਬੇਫਿਕਰ ਰਹੋ, ਜੇ ਫੌਜ ਵਾਲਾ ਕੰਮ ਹੁੰਦਾ ਤੇ ਅਸੀਂ ਬੋਲਣਾ ਹੀ ਨਹੀਂ ਸੀ। ਤੇ ਪਤਾ ਤੁਹਾਨੂੰ ਵੀ ਇਹ ਤੁਸੀਂ ਖਚਰੇ ਬਣ ਕੇ ਹੁਣ ਪੁੱਛੀ ਜਾ ਰਹੇ ਹੋ ਮੇਰੇ ਕੋਲੋਂ, ਚਲੋ ਉਹ ਮੈਂ ਵਜ਼ਾਹਤ ਕਰਨਾ। ਹਾਂ ਤੇ ਉਹ ਫੌਜਦਾਰੀ ਤੋਂ ਮੁਰਾਦ ਹੈਗੀ ਹੈ ਕਿ ਜਿਹੜਾ ਕੋਈ ਐਸਾ ਇਖਲਾਕੀ ਜਰਾਇਮ ਆਉਂਦੇ ਨੇ ਜਿਨ੍ਹਾਂ ਚੋਂ ਮਤਲਬ ਕਿ ਤੁਸੀਂ ਐਸੇ ਕ੍ਰਿਮੀਨਲ ਐਕਟ ਦੇ ਵਿੱਚ ਮੁਲਵਸ ਹੋ, ਮਤਲਬ ਤੁਸੀਂ ਕੋਈ ਡਕੈਤੀਆਂ ਕਰਾ ਰਹੇ ਹੋ, ਰੱਸਾਗੀਰੀ ਤੁਸੀਂ ਕਰਵਾ ਰਹੇ ਹੋ, ਤੁਸੀਂ ਕੋਈ ਮਰਡਰ ਕਰਵਾ ਰਹੇ ਹੋ, ਤੁਸੀਂ ਕਰਪਸ਼ਨ ਕਰ ਰਹੇ ਹੋ, ਤੁਸੀਂ ਕਿਕ ਬੈਕਸ ਲਈਆਂ ਨੇ, ਮਗਰ ਸੋ ਮੈਨੀ ਮਤਲਬ ਕਿ ਕ੍ਰਾਈਮ ਨੇ ਜਿਹੜੇ ਤੁਸੀਂ PPC ਦੇ ਅੰਦਰ ਉਹ ਦਰਜ ਨੇ, ਪਾਕਿਸਤਾਨ ਪੈਨਲ ਕੋਡ ਦੇ ਅੰਦਰ ਵੀ ਉਹ ਦਰਜ ਨੇ। ਤੇ ਯਾਨੀ ਤੁਸੀਂ ਹਰ ਕਿਸਮ ਦੇ ਇਹ ਸਾਰੇ ਫੌਜਦਾਰੀ ਕੇਸਿਸ ਹੁੰਦੇ ਨੇ। ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ, ਨਹੀਂ ਤੁਸੀਂ ਛੱਡਦੇ ਪਏ, ਤੁਸੀਂ ਤਾਕਤਵਰ ਹੋ, ਤੁਸੀਂ ਕਿਹਾ ਜਾ ਜੋ ਤੇਰਾ ਮਰਜ਼ੀ ਕਰ ਲੈ, ਤੇ ਫਿਰ ਤੁਹਾਡੇ ਤੇ ਮੁਕੱਦਮਾ ਨਹੀਂ ਹੋਏਗਾ, ਕੋਈ ਕੇਸ ਨਹੀਂ ਹੋਏਗਾ। ਤੇ ਉਹ ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ। ਮੇਰਾ ਖਿਆਲ ਹੈਗਾ ਕਿ ਇਹ ਪਾਕਿਸਤਾਨ ਦੀ ਜਿਹੜੇ ਮਰੂਜ਼ੀ ਹਾਲਾਤ ਨੇ ਉਹਨਾਂ ਨੂੰ ਦੇਖਦੇ ਆਇਆ ਕੁਝ ਚੀਜ਼ਾਂ ਨੂੰ ਉਹਨਾਂ ਨੇ ਮੇਰੇ ਖਿਆਲ ਜ਼ਰੂਰੀ ਸਮਝਿਆ। ਔਰ ਸਾਡੇ ਕੋਲ ਇੱਕ ਇਹਦੇ ਬਾਰੇ 'ਚ ਹੈ ਵੇ ਆਪਸ਼ਨ ਕਿ 2/3 ਅਕਸਰੀਅਤ ਦੇ ਨਾਲ ਅਗਰ ਆਉਣ ਵਾਲੀ ਗੌਰਮੈਂਟ ਚਾਹੇ ਜਾਂ ਜਿਹੜੀ ਨਵੀਂ ਐਸੀ ਪਾਰਟੀ ਬਰਸਰ ਇਕਤਦਾਰ ਆਉਂਦੀ 2/3 ਅਕਸਰੀਅਤ ਲੈ ਕੇ, ਉਹ ਸਮਝਦੀ ਹੈ ਕਿ ਇਹ ਨਹੀਂ ਹੋਣਾ ਚਾਹੀਦਾ ਤੇ ਉਹ ਇਹਨਾਂ ਨੂੰ ਖ਼ਤਮ ਕਰ ਸਕਦੀ ਹੈ। ਲੇਕਿਨ ਮੇਰਾ ਖਿਆਲ ਹੈਗਾ ਕਿ ਕੋਈ ਨਹੀਂ ਖ਼ਤਮ ਕਰੇਗਾ। ਇੱਕ ਸਹੂਲਤ ਜਿਸ ਬੰਦੇ ਨੂੰ ਮਿਲ ਰਹੀ ਹੈ ਉਹਦਾ ਦਿਮਾਗ ਖਰਾਬ ਹੈ ਕਿ ਉਹ ਕਹੇ ਕਿ ਜੀ ਮੈਂ ਦੂਸਰੇ ਨੂੰ ਸਜ਼ਾ ਦੇਣ ਵਾਸਤੇ ਤੇ ਮੈਂ ਆਪਣੀ ਕੱਲ ਨੂੰ ਮੇਰੀ ਵਾਰੀ ਆ ਜਾਣੀ, ਤੇ ਇਹ ਨਹੀਂ ਹੋਣਾ ਕਿਸੇ ਵੀ ਸੂਰਤ ਵਿੱਚ। ਤੇ ਇਹਦਾ ਨਜਾਇਜ਼ ਫਾਇਦਾ ਵੀ ਤਾਂ ਚੁੱਕਿਆ ਜਾ ਸਕਦਾ ਨਹੀਂ, ਉਹਦੀ ਅਸੀਂ ਵਜ਼ਾਹਤ ਕਰ ਦਈਏ, ਅਸੀਂ ਅਜ਼ਿਊਮ ਨਹੀਂ ਕਰਨਾ। ਪਹਿਲੀ ਗੱਲ ਹੈਗੀ ਕਿ ਸਾਨੂੰ ਇੱਕ ਕਿਸੇ ਵੀ ਸ਼ਖਸੀਅਤ ਦੇ ਬਾਰੇ 'ਚ ਖਾਸ ਤੌਰ ਤੇ ਜਿਹੜੀਆਂ ਬਹੁਤ ਇੰਪੋਰਟੈਂਟ ਕਨਸਟੀਟਿਊਸ਼ਨਲ ਆਫਿਸਿਸ ਨੇ ਉਹਨਾਂ ਤੇ ਜਿਹੜੀਆਂ ਸ਼ਖਸੀਅਤ ਇਕਤਦਾਰ ਸਾਡੇ ਕੋਲ ਆਉਂਦੀਆਂ ਨੇ ਆਈਨ ਦੇ ਮੁਤਾਬਕ, ਪ੍ਰੈਜ਼ੀਡੈਂਟ ਸਾਹਿਬ ਨੇ, ਪ੍ਰਾਈਮ ਮਿਨਿਸਟਰਸ ਨੇ, ਸਪੀਕਰ ਅਸੈਂਬਲੀ, ਚੇਅਰਮੈਨ ਸੈਨੇਟਸ ਨੇ, ਅਫਵਾਜ ਪਾਕਿਸਤਾਨ ਦੇ ਜਿਹੜੇ ਟਾਪ ਅਹੁਦੇਦਾਰ ਨੇ, ਤੇ ਉਹਨਾਂ ਦੇ ਬਾਰੇ 'ਚ ਸਾਡੀ ਅਜ਼ਿਊਮ ਜਿਹੜੀ ਹੈ ਨਾ, ਅਜ਼ੰਪਸ਼ਨ ਜਿਹੜੀ ਹੈ ਉਹ ਇਹੋ ਹੀ ਹੈਗੀ ਹੈ ਕਿ ਉਹ ਅੱਛੇ ਲੋਕ ਨੇ, ਉਹਨਾਂ ਦੇ ਦਾਮਨ ਇਹਨਾਂ ਚੀਜ਼ਾਂ ਤੋਂ ਪਾਕ ਨੇ ਔਰ ਰਹਿਣਗੇ ਵੀ। ਐਡੇ ਬੇਵਕੂਫ ਤੇ ਨਹੀਂ ਉਹ ਲੋਕ ਹੈਗੇ, ਇੱਕ ਬੜੇ ਇੱਕ ਹਾਈਲੀ ਐਜੂਕੇਟਿਡ ਆਦਮੀ ਨੇ, ਇੱਕ ਪੂਰੇ ਪ੍ਰੋਸੈਸ ਚੋਂ ਲੰਘ ਕੇ ਇੱਕ ਬੜੇ ਵੱਡੇ ਆਫਿਸ ਦੇ ਉੱਤੇ ਆਉਂਦੇ ਨੇ। ਐਨੀਵਨ ਦੇਖੋ ਕੋਈ ਵੀ ਹੈ, ਚਾਹੇ ਇਹਦਾ ਇਹ ਮਤਲਬ ਨਹੀਂ ਕਿ ਵੀ ਮੈਂ ਕਿਸੇ ਨੂੰ ਪਸੰਦ ਕਰ ਰਿਹਾ ਜਾਂ ਨਾ ਪਸੰਦ ਕਰ ਰਿਹਾ ਵਾਂ, ਕੋਈ ਵੀ ਬਤੌਰੇ ਪ੍ਰੈਜ਼ੀਡੈਂਟ ਆਉਂਦਾ ਹੈ, ਠੀਕ ਹੈ, ਮੈਂ ਤੁਸੀਂ ਜਰਨਲਾਈਜ਼ ਅਸੀਂ ਉਹਦੇ ਦੀ ਗੱਲ ਕਰ ਰਹੇ ਹਾਂ ਕਿ ਉਹਨੂੰ ਖੁਦ ਨੂੰ ਵੀ ਪਤਾ ਹੁੰਦਾ ਹੈ, ਜਿਹੜਾ ਇੱਕ ਐਡੇ ਵੱਡੇ ਉਹਦੇ ਤੋਂ ਸਬੂਦੋਸ਼ ਹੁੰਦਾ ਹੈ, ਉਹ ਡੈਫੀਨੇਟਲੀ ਉਹਨੂੰ ਚੀਜ਼ਾਂ ਦਾ ਖੁਦ ਨੂੰ ਕਹਿੰਦੇ ਨੇ ਨਾ ਕਿ ਵੀ ਸਿਆਣੇ ਸਾਡੇ ਪਿੰਡਾਂ 'ਚ ਕਹਿੰਦੇ ਨੇ ਨਾ ਕਿ ਵੀ ਯਾਰ ਅਸੀਂ ਕਿਸੇ ਦੇ ਨਾਲ ਲੜਾਈ ਵੀ ਕਰਨੀ, ਅਸੀਂ ਕਹਿੰਦੇ ਯਾਰ ਤੇਰੀ ਨਹੀਂ ਤੇਰੇ ਵੱਡਿਆਂ ਦਾ ਮੂੰਹ ਮਾਰਦਾ, ਠੀਕ ਹੈ ਨਾ। ਤੇ ਉਹ ਇਹ ਇੰਝ ਹੀ ਹੁੰਦੀ ਕਿ ਜਿਸਲੇ ਵੀ ਤੁਸੀਂ ਕੋਈ ਵੱਡੇ ਉਹਦੇ ਤੋਂ ਰਿਟਾਇਰਡ ਹੁੰਦੇ ਹੋ ਨਾ, ਤੇ ਇੱਕ ਤੁਹਾਡੇ ਉੱਤੇ ਖੁਦ ਵੀ ਇੱਕ ਬੜਾ ਬੋਝ, ਇੱਕ ਸੈਂਸਰ, ਇੱਕ ਅਹਿਸਾਸ ਪੈਦਾ ਹੁੰਦਾ ਕਿ ਯਾਰ ਮੈਂ ਅਗਰ ਕੋਈ ਐਸਾ ਕੰਮ ਕਰਾਂਗਾ ਤੇ ਲੋਕ ਮੈਨੂੰ ਕੀ ਕਹਿਣਗੇ।